ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਨੂੰ ਸਮਰਪਿਤ ਕਰਕੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। 27 ਵਾਲਾ ਚੁਪਹਿਰਾ ਤੇ ਉਸੇ ਤਰ੍ਹਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਇਆ ਕਰੇਗਾ। ਪਰ ਇੱਕ ਖੁਸ਼ੀ ਦੀ ਗੱਲ ਪਤਾ ਕੀ ਹੈ ਕਿ ਹੁਣ ਅਸੀਂ ਹਰ ਐਤਵਾਰ ਤੇ ਐਤਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਿਆ ਕਰਾਂਗੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। 10 ਤੋਂ 12 ਜੋ ਸਾਰੀਆਂ ਸੰਗਤਾਂ ਸੈਂਚੀ ਸਾਹਿਬ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ, ਔਰ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਤੇ 3 ਤੋਂ 4 ਫਿਰ ਕੀਰਤਨ, ਫਿਰ ਸਮਾਪਤੀ। ਇਹ 6 ਘੰਟੇ ਜੋ ਚੁਪਹਿਰਾ ਬਜਵੀਂ ਭਗਤੀ, ਇਹ ਬਾਪੂ ਜੀ ਦੀ ਮਿਹਰ ਦੇ ਨਾਲ ਹਰ ਐਤਵਾਰ ਤੇ ਐਤਵਾਰ ਹੁਣ ਆਪਾਂ ਸਾਰੇ ਜਾਣੇ ਰਾਮ ਤੀਰਥ ਰੋਡ ਵਿਖੇ ਮਿਲ ਬੈਠਿਆ ਕਰਾਂਗੇ। ਔਰ ਤੁਹਾਨੂੰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਆਹ ਹਿੱਕ ਤੇ ਹੱਥ ਮਾਰ ਕੇ ਗੁਰੂ ਜੀ ਦੀ ਕਿਰਪਾ ਨਾਲ ਉਹਦੇ ਭਰੋਸੇ ਤੇ ਕਹਿਣਾ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਦੁੱਖ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਬੰਧਨ ਕੱਟਦੇ ਨੇ, ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਆਓ ਹੁਣ ਇਹ ਹਰ ਐਤਵਾਰ ਤੇ ਐਤਵਾਰ, ਕਿਉਂਕਿ ਅੱਗੇ ਅਸੀਂ ਮਹੀਨੇ 'ਚ 1 ਚੁਪਹਿਰਾ ਕਰਦੇ ਸਾਂ। ਮੰਨ ਲਓ ਕਿਸੇ ਨੇ ਆਪਣੇ ਮਨ 'ਚ ਇਹ ਚੀਜ਼ ਰੱਖੀ ਕਿ ਮੈਂ 13 ਚੁਪਹਿਰੇ ਕਰਨੇ ਨੇ ਜਾਂ 5 ਚੁਪਹਿਰੇ ਕਰਦਿਆਂ 5 ਮਹੀਨੇ ਲੱਗ ਜਾਂਦੇ ਸੀ। 13 ਚੁਪਹਿਰੇ ਮਤਲਬ 13 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਉਹੋ ਹੀ 5 ਚੁਪਹਿਰੇ 5 ਹਫ਼ਤਿਆਂ ਦੇ ਵਿੱਚ ਹੋ ਜਾਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਆ ਗਿਆ। ਔਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਐਤਵਾਰ ਪਹੁੰਚਣ ਤੋਂ ਗੁਰੇਜ਼ ਨਹੀਂ ਕਰਨਾ, ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਅੰਦਰ ਇਹ ਪੱਕਾ ਰੱਖ ਲਓ, ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਮੇਰਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਹੈ। ਤੇ ਐਤਵਾਰ ਦੀ ਚੋਣ ਵੀ ਅਸੀਂ ਕਿਉਂ ਕਰਦੇ ਹਾਂ? ਛੁੱਟੀ ਦਾ ਦਿਨ ਹੁੰਦਾ ਹੈ। ਉੱਦਾਂ ਭਾਵੇਂ ਸੋਮਵਾਰ ਰੱਖ ਲਈਏ, ਮੰਗਲਵਾਰ ਰੱਖ ਲਈਏ, ਬੁੱਧਵਾਰ, ਕੋਈ ਵਹਿਮ ਭਰਮ ਨਹੀਂ ਹੁੰਦਾ। ਪਰ ਐਤਵਾਰ ਤਾਂ ਕਰਕੇ ਰੱਖਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਤੇ ਸਾਰੀਆਂ ਸੰਗਤਾਂ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰ ਸਕਦੀਆਂ ਨੇ। ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਤੇ ਐਤਵਾਰ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਕਰੇਗਾ। ਬੰਧਨ ਕਟਵਾਉਣ ਦਾ ਵੇਲਾ ਹੈ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਔਰ ਜਿਹੜੀਆਂ ਤਰਨਤਾਰਨ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਹਰ ਐਤਵਾਰ ਤੇ ਐਤਵਾਰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਜਿਹੜਾ ਸ਼ਹੀਦਾਂ ਸਾਹਿਬ ਤੋਂ ਪੈਦਲ 7-8 ਮਿੰਟ ਦਾ ਰਸਤਾ ਹੈ, ਸਭ ਨੂੰ ਪਤਾ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ 8 ਵਜੇ ਹਰ ਐਤਵਾਰ ਬੱਸਾਂ ਚੱਲਿਆ ਕਰਨਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ। ਔਰ ਚੁਪਹਿਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਛੱਡ ਵੀ ਦਿਆ ਕਰਨਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 20 ਨੂੰ ਲੈ ਕੇ ਆਇਓ, ਕਿਉਂਕਿ ਜਿਹਦੀ ਝੋਲੀ ਭਰ ਰਹੀ ਹੈ ਚੁਪਹਿਰਿਆਂ ਦਾ ਸਦਕਾ, ਰਹਿ ਨਾ ਜਾਇਓ ਭਾਈ। 10 20 ਨੂੰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ, ਦਸਵੰਧ ਵਿੱਚੋਂ ਗੱਡੀਆਂ ਵੀ ਬੁੱਕ ਕਰ ਲੈਂਦੇ, ਸਭ ਕੁਝ ਕਰ ਲੈਂਦੇ ਨੇ। ਤੇ ਤੁਸੀਂ ਤੇ ਜੋੜਨਾ ਹੀ ਬਾਬਾ ਦੀਪ ਸਿੰਘ ਜੀ ਨਾਲ, ਗੁਰੂ ਰਾਮਦਾਸ ਜੀ ਨਾਲ। ਇਸ ਕਰਕੇ ਕਿਸੇ ਨੇ ਵੀ ਢਿੱਲ ਮਿੱਠ ਨਹੀਂ ਕਰਨੀ। ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਆਓ ਇਸ ਪ੍ਰਚਾਰ ਦਾ, ਇਸ ਜਪ ਤਪ ਸਮਾਗਮ ਦਾ ਸਾਰੇ ਜਾਣੇ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ 8 ਸਤੰਬਰ ਨੂੰ ਦਾਸ ਦਾ ਜਨਮ ਦਿਨ ਆ ਰਿਹਾ। ਔਰ ਇਸੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਗੁਰੂ ਦੀ ਗੋਦ ਵਿੱਚ ਬਹਿ ਕੇ ਕੀਰਤਨ ਕਰਦੇ ਹਾਂ, ਗੁਰੂ ਦੀਆਂ ਵਡਿਆਈਆਂ ਕਰਦੇ ਹਾਂ। ਇੱਕ ਬਹਾਨੇ ਨਾਲ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਜਾਂਦੇ ਆ। ਤੇ ਇਸ ਵਾਰੀ 8 ਸਤੰਬਰ ਨੂੰ ਸਵੇਰੇ 11 ਤੋਂ ਦੁਪਹਿਰੀ 1 ਵਜੇ ਤੱਕ 2 ਘੰਟੇ ਦਾ ਸਮਾਗਮ ਰੱਖਿਆ ਗਿਆ। ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜਿਹੜੇ ਬੰਬੇ ਦੀਆਂ ਸੰਗਤਾਂ ਨੇ ਜਾਂ ਨੇੜੇ ਤੇੜੇ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ, ਜਿੰਨੇ ਪਰਿਵਾਰਕ ਮੈਂਬਰ ਤੁਸੀਂ ਪਿਆਰ ਕਰਨ ਵਾਲੇ ਹੋ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇੱਕ ਦਿਨ ਭਾਵੇਂ ਛੁੱਟੀ ਕਰ ਲਿਓ, ਭਾਵੇਂ ਅੱਧੀ ਛੁੱਟੀ ਕਰ ਲਿਓ, ਜਿਵੇਂ ਤੁਹਾਡਾ ਹਿਸਾਬ ਬਣੇ। ਪਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਆ ਕੇ ਦਾਸ ਨੂੰ ਜਨਮ ਦਿਨ 'ਤੇ ਅਸੀਸ ਜ਼ਰੂਰ ਦੇਣਾ।
और गुरु पिता जी दीयां कथा कहानियां असी सारे रल मिल के उस दिन गायन करांगे सुनांगे। ये मैसेज नूं वध तों वध शेयर कर दिओ। ये बेनती भुल्लिओ ना। 8 सतंबर नूं वहीरां घੱਤ के सारियां संगतां ने जो गुरुद्वारा धन पोठोहार नगर सवेरे 11 बजे का प्रोग्राम है, 10:30 बजे के करीब करीब सब ने पहुँच जाना। 2 घंटे आपां सारिਆਂ ने गुरु दीयां वडियाइयां विच जुड़ना। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। गुरु रामदास जी दा, बाबा दीप सिंह साहिब जी दा संगत रूपी परिवार लखनऊ इस पावन पवित्र स्थान के उत्ते एकत्रित होया और हो रहा। सारे परिवारक मैंबरां नूं मैं गुरु जी की गोद दे विच आउण ते जी आयां आखदा। और बेअंत परिवारक मैंबर साडा जिहड़ा यूट्यूब चैनल है भाई अमनदीप सिंह जी ऑफिशियल चैनल, ਉਹਦੇ माध्यम राही भी देशों प्रदेशों च जुड़े ने, पिंडां नगरां शहरां च जुड़े ने। ਉਹ परिवारक मैंबरां नूं भी जी आਇਆਂ ਨੂੰ सारिਆਂ ਦੇ ਚਰਨਾਂ ਦੇ ਉੱਤੇ सिर झुका के मैं मत्था टेक रहा, नमस्कार कर रहा। मेरा टेकिया मत्था करो परवान, आखो धन गुरु रामदास जी, धन गुरु रामदास जी। प्यार नाल आखो धन बाबा दीप सिंह जी। यूट्यूब का लिंक वध तो वध अगे तो अगे शेयर करो तां जो होर संगत लाभ लै सके। जिन्हां ने अजे तक भाई अमनदीप सिंह जी ऑफिशियल चैनल ये सबसक्राइब नहीं किया कर लो। बेनती आओ बड़े प्यार दे विच ओही भावना गुरु ग्रंथ साहिब जी के रूप दे विच गुरु रामदास बापू जी चमकड़ा मार के बैठे, चरणां दे विच बाबा दीप सिंह साहिब बैठे ने, ते सारी संगत प्यार दे नाल सिमरन च जुड़े हो, कोई रसना मंझी ना रहे जी। वाहिगुरु 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 वाहिगुरु
ਵਾਹਿਗੁਰੂ 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 ਵਾਹਿਗੁਰੂ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੋ ਜ਼ਰੂਰੀ ਬੇਨਤੀਆਂ ਕਰਕੇ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਤੁਹਾਡੀ ਮਰਜ਼ੀ ਦੁਖੀ ਰਹਿਣਾ ਹੈ ਤੇ ਹਰੇਕ ਬੰਦੇ ਦੇ ਵਿੱਚ ਕਮੀਆਂ ਲੱਭੋ। ਤੁਹਾਡੀ ਮਰਜ਼ੀ ਸੁਖੀ ਰਹਿਣਾ ਹੈ ਤੇ ਹਰ ਬੰਦੇ ਦੇ ਵਿੱਚ ਚੰਗਿਆਈ ਲੱਭੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਸਾਡੇ ਉੱਤੇ ਗੱਲ ਨਿਰਭਰ ਕਰਦੀ ਹੈ। ਕਮੀਆਂ ਲੱਭਣ ਤੇ ਆਵੇ ਬੰਦਾ ਅਣਜਾਣ ਮਤ ਦੇ ਕਰਕੇ, ਹੋਸ਼ੀ ਮਤ ਦੇ ਕਰਕੇ ਕਈ ਵਾਰੀ ਰੱਬ 'ਚ ਵੀ ਕਮੀਆਂ ਲੱਭਣ ਲੱਗ ਪੈਂਦਾ ਹੈ। ਅਣਜਾਣ ਮਤ ਕਰਕੇ ਰੱਬ ਨੇ ਮੈਨੂੰ ਦਿੱਤਾ ਕੀ ਹੈ, ਮੈਨੂੰ ਮਿਲਿਆ ਕੀ ਹੈ, ਸੱਚਾਈ ਹੈ। ਫਿਰ ਬੰਦਾ ਕਲਪਦਾ ਹੈ, ਦੁਖੀ ਰਹਿੰਦਾ ਹੈ ਜਦੋਂ ਹਰੇਕ ਬੰਦੇ ਦੇ ਵਿੱਚ ਕਮੀਆਂ ਹੀ ਵੇਖਦਾ ਹੈ। ਸਾਡਾ ਕਈਆਂ ਦਾ ਸੁਭਾਅ ਬਣ ਜਾਂਦਾ ਹੈ ਕਮੀਆਂ ਵੇਖਣ ਦਾ। 99 ਗੁਣ ਹੋਣਗੇ, ਕਈ ਵਾਰੀ ਅਸੀਂ ਉਹ ਗੁਣਾਂ ਨੂੰ ਪਰੇ ਕਰ ਦਿੰਦੇ ਹਾਂ, ਇੱਕੋ ਕਮੀ ਵੱਲ ਵਾਰ-ਵਾਰ ਧਿਆਨ ਦਿੰਦੇ ਹਾਂ, ਇੱਕੋ ਕਮੀ ਵੱਲ। ਨਹੀਂ ਪਿਆਰਿਓ, ਜੇ ਅਸੀਂ ਰੋਜ਼ਾਨਾ ਸੰਗਤ ਕਰਦੇ ਹਾਂ ਨਾ, ਦੁਪਹਿਰੀ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹਾਂ PTC ਸਿਮਰਨ ਦੇ ਮਾਧਿਅਮ ਰਾਹੀਂ, ਐਡਾ ਵੱਡਾ ਪਰਿਵਾਰ ਰੋਜ਼ ਜੁੜਦਾ ਹੈ। ਤੇ ਮੇਰੀ ਬੇਨਤੀ ਹੈ, ਕਮੀਆਂ ਨਾ ਲੱਭੋ ਦੂਜਿਆਂ 'ਚ। ਹਾਂ, ਜੇ ਕਮੀਆਂ ਲੱਭਣ ਵਾਲਾ ਸੁਭਾਅ ਬਣ ਹੀ ਗਿਆ ਨਾ, ਆਪਣੀਆਂ ਲੱਭੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਪਿਛਲੇ ਸਾਲ ਮਾਤਾ ਕੌਲਾਂ ਜੀ ਵੈਲਫੇਅਰ ਸੁਸਾਇਟੀ ਦੇ ਸਾਰੇ ਵੀਰਾਂ ਨੇ ਪ੍ਰੋਗਰਾਮ ਕਰਵਾਇਆ ਸੀ। ਪਿਛਲੇ ਸਾਲ ਮੈਂ ਹਾਜ਼ਰੀ ਭਰੀ ਸੀ, ਫਲਾਣੀ ਮੇਰੇ 'ਚ ਕਮਜ਼ੋਰੀ ਸੀ। ਇਸ ਸਾਲ ਵੀ ਉਹ ਕਮਜ਼ੋਰੀ ਹੈ ਕਿ ਉਹ ਕਮਜ਼ੋਰੀ ਨੂੰ ਮੈਂ ਦੂਰ ਕਰ ਲਿਆ। ਇੱਦਾਂ ਆਪਣੇ ਅੰਦਰ ਝਾਤੀ ਪਾਇਆ ਕਰੋ, ਦੂਜਿਆਂ ਦੀਆਂ ਕਮੀਆਂ ਨਹੀਂ ਲੱਭਣੀਆਂ। ਬਾਬਾ ਆਨੰਦ ਸਿੰਘ ਸਾਹਿਬ ਇੱਕ ਦਿਨ ਸੰਤ ਸੁਜਾਨ ਸਿੰਘ ਜੀ ਨੂੰ ਕਹਿੰਦੇ, ਹਜ਼ੂਰੀ ਕੀਰਤਨੀਏ ਸੀ ਸੰਤ ਸੁਜਾਨ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਦੇ। ਕਹਿੰਦੇ, ਸੁਜਾਨ ਸਿਆਂ, ਕੀਰਤਨ ਵਿੱਚ ਕਦੀ ਵੀ ਕਿਸੇ ਦੀ ਉਸਤਤ ਨਹੀਂ ਕਰਨੀ, ਕਦੀ ਵੀ ਨਿੰਦਿਆ ਨਹੀਂ ਕਰਨੀ। ਸਤ ਬਚਨ ਜਦੋਂ ਤੁਰਨ ਲੱਗੇ ਨਾ ਆਵਾਜ਼ ਮਾਰ ਲਈ, ਕਹਿੰਦੇ ਉਰੇ ਆਓ। ਕਹਿੰਦੇ ਉਸਤਤ ਵੀ ਕਰਨੀ ਤੇ ਨਿੰਦਿਆ ਵੀ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖੋ ਹੁਣੇ ਬਚਨ ਕੀਤਾ, ਉਸਤਤ ਨਹੀਂ ਕਰਨੀ, ਨਿੰਦਿਆ ਨਹੀਂ ਕਰਨੀ। ਹੁਣ ਕਹਿੰਦੇ ਉਸਤਤ ਵੀ ਕਰਨੀ, ਨਿੰਦਿਆ ਵੀ ਕਰਨੀ। ਕਹਿੰਦੇ ਹਾਂ ਭਾਈ, ਉਸਤਤ ਕਰਨੀ ਆਪਣੇ ਗੁਰੂ ਨਾਨਕ ਦੀ ਰੱਜ ਰੱਜ ਕੇ, ਤੇ ਨਿੰਦਿਆ ਕਰਨੀ ਆਪਣੀ ਰੱਜ ਰੱਜ ਕੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਐਵੇਂ ਦੂਜਿਆਂ ਵਿੱਚ ਕਮੀਆਂ ਨਾ ਲੱਭਿਆ ਕਰੋ। ਦੂਜਿਆਂ ਵੱਲ ਵੇਖਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਜ਼ਰੂਰ ਮਾਰ ਲਿਆ ਕਰੋ। ਫਿਰ ਦੂਜਿਆਂ ਦੀਆਂ ਕਮਜ਼ੋਰੀਆਂ ਬੜੀਆਂ ਛੋਟੀਆਂ ਲੱਗਣਗੀਆਂ। ਮੇਰੇ ਅੰਦਰ ਤੇ ਆਪਣੇ ਇੰਨੀਆਂ ਕਮੀਆਂ ਭਰੀਆਂ ਪਈਆਂ ਨੇ,
मैं दूजियां नूं की कवां। ये मेरी निमरता सद बेनती है। जे दुखी रहना है ना तो दूजियां विच कमियां लभणियां शुरू करो, ते जे सुखी रहना है दूजियां विच प्यारे हो चंगियाइयां लभो, गुण लभो। नहीं यार आ भावें दो कमियां ने पर इन्ने गुण इन्हां अंदर भरे पए ने। आखो धन गुरु रामदास जी, धन गुरु रामदास जी। इन्नियां अच्छाइयां भरियां पईयां ने, बस वो अच्छाइयां दे नाल सांझ रखो, प्यार नाल आखो ने जी धन बाबा दीप सिंह। फिर आखो धन बाबा दीप सिंह जी। अगली गल सुन लो, फिर आपां शब्द पढ़ांगे। मिट्टी दा गिल्लापन, मिट्टी जदों गिल्ली हुंदी है ना, मिट्टी दा गिल्लापन जिवें पेड़ दी जड़ नूं फड़ के रखदा है ना, मिट्टी दा गिल्लापन ही पकड़ के रखदा है ना पेड़ रुख दी जड़ नूं, दरखत दी जड़ नूं। कहंदे मिट्टी दा गिल्लापन जिवें पेड़ दी जड़ नूं फड़ के रखदा है, बस इसे तरह बंदे दा मधुर विहार भी रिश्तियां नूं फड़ के रखदा है। मधुर विहार, मिठी बाणी, ओदा सरल सुभाव, ओदा प्यार वाला सुभाव, वो रिश्तियां नूं भी फड़ के रखदा है। भावें वो दुनियावी रिश्ते होण ते सच्चाई है, भावें गुरु रामदास जी नाल रिश्ता होवे। जी आखो धन गुरु रामदास जी, धन गुरु रामदास जी। बंदे दा मधुर विहार रिश्तियां नूं पकड़ के रखदा है। मधुर विहार रखो, मिठा विहार रखो, निमाणेपन वाला विहार रखो। जे किसे विच दो कमजोरियां ने ना, ये मैं जिन्नियां गल्लां करदा सब नूं पता है, मैं घरेलू लैवल दियां करदा, घरेलू लैवल दियां। हुण मान लो साडा कोई वीर है, साडी भैण है, साडे बच्चे ने, साडे घर दा कोई भी मैंबर है, गलतियां लभण ते आओगे फिर गलतियां वाली ध्यान जाई जाएगा। वो गुण लभो, गुण मधुर विहार बनाओ, मधुर विहार गुणां नाल सांझ रखो, फिर घर दे कलेश ऐ दूर हो जाणगे। आखो धन गुरु रामदास जी, धन गुरु रामदास जी। फिर तेरा मधुर विहार वो रिश्तियां नूं पकड़ के रखेगा। ये मेरी बेनती है। मिट्टी दा गिल्लापन पेड़ दी जड़ नूं पकड़ के रखदा है, तेरा मधुर विहार रिश्तियां नूं पकड़ के रखदा है। भावें वो दुनियावी रिश्ते होण ते भावें वो रिश्ता गुरु रामदास बाबा दीप सिंह नाल होवे। ये मेरी बेनती है, मधुर विहार रखो। जिवें दा मैं अपने बच्चे नाल विहार कर रहा, गुआंढी दे बच्चे नाल भी उहो जिहा विहार होवे। उहो जिहा आनंद तां आएगा। जो सुख मैनू चाहिए ने ना, वो सुखां दी कामना दूजियां लई भी कीती जावे, मधुर विहार। ते जेड़े दुख मैनू नहीं चाहिए वो दुख दूजियां नूं भी ना मिलन, ये अरदास। आखो धन गुरु रामदास जी, धन गुरु रामदास। ये मधुर विहार प्यार नाल आखो ने जी धन बाबा दीप सिंह। आप सबरो परिवार सवारो, सारे आखो समाज आपे ही सवर जाएगा। प्यार नाल सारे फतेह बुलाओ। वाहिगुरु जी का खालसा, वाहिगुरु जी की फतेह। गुरु अमरदास सच्चे पातशाह जी दे प्यारे मिठड़े बोल गुरु ग्रंथ साहिब जी दे 245 नंबर अंग दे उत्ते दर्ज। अंग मैं कई बार ये बेनती करदा, जिवें साडे अंग ने गुरु पिता दे भी अंग ने। अंक नहीं कहना कदी, पन्ने नहीं कहना कदी, गुरु ग्रंथ साहिब जी दे अंगां नूं 245 नंबर अंग दे उत्ते ये शब्द दर्ज। गुरु अमरदास जी दे मिठड़े बोल ने, मिल मेरे प्रीतमा जियो तुद बिन खरी निमाणी, मैं नैनी नींद ना आवे जियो, भावे अन्न ना पाणी। बड़े प्यार दे नाल सारी संगत ये शब्द पढ़ियो, कोई रसना मंझी ना रहे। मेरे प्रीतमा जियो तुद बिन खरी निमाणी। बोलो मिल मेरे प्रीतमा जियो
बिन हरि निमाणी मिल मेरे प्रीतमा जियो तुझ बिन हरि निमाणी मैं नैनी नींद ना आवे जियो मैं नैनी नींद ना आवे जियो पावे अन्न ना पानी मिल मेरे प्रीतमा जियो तुझ बिन हरि निमाणी बहुत तरला मिल मेरे प्रीतमा जियो तुझ बिन हरि निमाणी ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਿਰ ਕਿਉਂ ਸੁਖ ਪਾਈਏ ਪਾਣੀ ਅੰਨ ਨਾ ਪਾਵੇ ਮਰੀਏ ਹਾਵੇ ਬਿਨ ਪਿਰ ਕਿਉਂ ਸੁਖ ਪਾਈਏ ਪੁਰ ਆਕੇ ਕਰੂੰ ਬਿਨੰਤੀ ਜੇ ਗੁਰ ਪਾਵੇ ਜਿਉ ਮਿਲੇ ਤਿਵੇਂ ਮਿਲਾਈਏ ਮਿਲ ਮੇਰੇ ਪ੍ਰੀਤਮਾ
बोलो सारे। दास फिर वीर फिर भैणा, एक एक चों पंजा पंजा दी आवाज आवे गज के। बोले सोनिहाल
ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੰਦਾਜ਼ਾ 10-15 ਮਿੰਟ ਹੋਰ ਸਹਿਯੋਗ ਦੇਣਾ। ਸਭ ਨੂੰ ਜਿਵੇਂ ਪਤਾ ਹੈ ਸਿਹਤ ਥੋੜੀ ਮੇਰੀ ਵੱਲ ਨਹੀਂ, ਰਾਤੀ ਵੀ ਖੇਚਲ ਜ਼ਿਆਦਾ ਹੋ ਗਈ, ਕਾਫੀ ਟਾਈਮ ਫਿਰ ਜਾ ਕੇ ਮੈਂ ਪਰੇਸ਼ਾਨ ਹੋਇਆ। ਪਰ ਸਰੀਰ ਦਾ ਧਰਮ ਹੈ, ਇਹ ਹਰ ਚੀਜ਼ ਮਹਿਸੂਸ ਕਰਦਾ ਹੈ, ਗਰਮੀ ਵੀ, ਸਰਦੀ ਵੀ, ਧੁੱਪ ਵੀ, ਛਾਂ ਵੀ, ਬੁਖਾਰ ਚੜ ਗਿਆ, ਕਦੀ ਲੱਤਾਂ ਪੀੜ, ਇਹ ਚੀਜ਼ਾਂ ਚੱਲਦੀਆਂ ਨੇ ਨਾਲ। ਇਹਦੀ ਕੋਈ ਦਿਮਾਗ ਤੇ ਟੈਨਸ਼ਨ ਨਹੀਂ ਹੁੰਦੀ, ਕੋਈ ਬੋਝ ਨਹੀਂ ਹੁੰਦਾ। ਬਸ ਇੱਕ ਅੰਦਰ ਚੜ੍ਹਦੀ ਕਲਾ, ਅੰਦਰ ਇੱਕ ਖੇੜਾ, ਅਨੋਖਾ ਜਿਹਾ ਖੇੜਾ ਹੋਵੇ। ਤੇ ਉਹ ਖੇੜਾ ਆਉਂਦਾ ਹੈ ਜਦੋਂ ਬੰਦਾ ਕੀਰਤਨ ਨਾਲ ਜੁੜਦਾ ਹੈ, ਜਦੋਂ ਬੰਦਾ ਉਹਦੀ ਕੀਰਤੀ ਨਾਲ ਜੁੜਦਾ ਹੈ, ਜਦੋਂ ਬੰਦਾ ਅੰਮ੍ਰਿਤ ਵੇਲੇ ਨਾਲ ਜੁੜਦਾ ਹੈ, ਜਦੋਂ ਬੰਦਾ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਦਾ ਹੈ, ਅੰਮ੍ਰਿਤ ਦੀ ਦਾਤ ਨਾਲ ਜੁੜਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਅਨੋਖਾ ਜਿਹਾ ਅੰਦਰ ਸਕੂਨ ਹੁੰਦਾ ਹੈ, ਰੂਹਾਨੀਅਤ ਹੁੰਦੀ ਹੈ, ਅੰਦਰ ਅਨੋਖੀ ਜਿਹੀ ਖੁਸ਼ੀ, ਅਨੋਖਾ ਜਿਹਾ ਖੇੜਾ ਹੁੰਦਾ ਹੈ। ਬਾਕੀ ਸਰੀਰ ਹੈ, ਇਹ ਚੀਜ਼ਾਂ ਚੱਲਦੀਆਂ ਨੇ। ਤਾਂ ਖੈਰ, ਜਿਹੜੀ ਮੈਂ ਗੱਲ ਕਰਨ ਲੱਗਾ, ਸ਼ਬਦ ਆਪਾਂ ਸਾਰਿਆਂ ਨੇ ਹੁਣੇ ਰਲ ਮਿਲ ਕੇ ਪਿਆਰੇ ਮਿੱਠੜੇ ਬੋਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ। ਵੇਖੋ ਸਾਡੇ ਕਿੰਨੇ ਵੱਡੇ ਭਾਗ ਨੇ, ਕਿੰਨੇ ਵੱਡੇ ਭਾਗ ਕਿ ਅਸੀਂ ਧੰਨ ਗੁਰੂ ਪਿਤਾ ਜੀ ਦੀ ਕੋਈ ਵੀ ਚੀਜ਼ ਹੈ। ਹੁਣ ਮੰਨ ਲਓ ਸਤਿਗੁਰਾਂ ਦਾ ਚੋਲਾ, ਅੱਜ ਵੀ ਇਤਿਹਾਸਕ ਚੋਲੇ ਮੌਜੂਦ ਨੇ, ਮੌਜੂਦ। ਅਸੀਂ ਗੁਰੂ ਪਿਤਾ ਜੀ ਦਾ ਚੋਲਾ ਕਦੀ ਨਹੀਂ ਪਹਿਨ ਸਕਦੇ, ਨਹੀਂ ਪਾ ਸਕਦੇ ਨਾ। ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸੁਭਾਏਮਾਨ ਹੁੰਦੇ ਨੇ, ਅਸੀਂ ਉਸ ਮੰਜੀ ਤੇ ਨਹੀਂ ਬਹਿ ਸਕਦੇ, ਨਹੀਂ ਬਹਿ ਸਕਦੇ ਨਾ, ਕਿਉਂਕਿ ਸਤਿਕਾਰ ਹੈ ਸਾਡੇ ਅੰਦਰ, ਸਾਡੇ ਰਹਿਬਰ ਨੇ, ਸਾਡੇ ਗੁਰੂ ਨੇ, ਔਰ ਸਨਮਾਨ ਕਰਨਾ ਸਾਡਾ ਇਹ ਮੁੱਢਲਾ ਫਰਜ਼ ਬਣਦਾ ਵੀ ਹੈ। ਪਿਤਾ ਜੀ ਦੇ ਜੋੜੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਤਿਹਾਸਕ ਜੋੜਾ ਜੋ ਮਹਾਰਾਜ ਪੈਰਾਂ ਵਿੱਚ, ਚਰਨਾਂ ਵਿੱਚ ਪਾਉਂਦੇ ਰਹੇ, ਅੱਜ ਵੀ ਮੌਜੂਦ ਹੈ। ਹੁਣ ਅਸੀਂ ਕਹੀਏ ਗੁਰੂ ਅਮਰਦਾਸ ਜੀ ਦਾ ਜੋੜਾ ਅਸੀਂ ਵੀ ਪਾ ਲਈਏ, ਕਦੀ ਨਹੀਂ ਪਾ ਸਕਦੇ। ਹਾਂ, ਮੱਥਾ ਟੇਕ ਸਕਦੇ ਹਾਂ, ਨਮਸਕਾਰ ਕਰ ਸਕਦੇ ਹਾਂ, ਆਦਰ ਦੇ ਸਕਦੇ ਹਾਂ, ਪਰ ਜੋੜਾ ਪਹਿਨ ਨਹੀਂ ਸਕਦੇ। ਇਦਾਂ ਹੀ ਹੁੰਦਾ ਹੈ ਨਾ। ਪਰ ਕਿੱਡੀ ਇਹ ਪਿਆਰੀ ਗੱਲ ਹੈ, ਕਿੱਡੀ ਇਹ ਖੁਸ਼ੀ ਦੀ ਗੱਲ ਹੈ, ਕਿੱਡੀ ਇਹ ਮੈਂ ਕਹਿੰਦਾ ਅੰਦਰ ਸੁੱਖ ਦੇਣ ਵਾਲੀ ਗੱਲ ਹੈ। ਅਸੀਂ ਮਹਾਰਾਜ ਜੀ ਦੀ ਕੋਈ ਵੀ ਚੀਜ਼ ਪਹਿਨ ਨਹੀਂ ਸਕਦੇ, ਪਰ ਸਤਿਗੁਰਾਂ ਨੇ ਜਿਹੜੀ ਬਾਣੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ ਨਾ, ਹੂਬਹੂ ਉਹ ਬਾਣੀ ਆਪਣੇ ਮੁਖ ਤੋਂ ਪੜ੍ਹ ਸਕਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਕਿੱਡੀ ਪਿਆਰੀ ਗੱਲ ਹੈ, ਕਿੱਡੀ ਬਖਸ਼ਿਸ਼ ਵਾਲੀ ਗੱਲ ਹੈ, ਕਿੱਡੀ ਰਹਿਮਤ ਵਾਲੀ ਗੱਲ ਹੈ ਕਿ ਜਿਹੜੀ ਮਹਾਰਾਜ ਨੇ ਬਾਣੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ, ਉਹ ਬਾਣੀ ਅਸੀਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ। ਇਹ ਬੜੇ ਪਿਆਰੇ ਬੋਲ ਨੇ। ਮਹਾਰਾਜ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ ਮਰੀਏ ਹਾਵੇ, ਬਿਨ ਫਿਰ ਕਿਉਂ ਸੁਖ ਪਾਈਐ, ਗੁਰ ਆਗਿਆ ਕਰੋ ਬੇਨੰਤੀ, ਜੇ ਗੁਰ ਭਾਵੇ ਜਿਉ ਮਿਲੈ ਤਿਵੇਂ ਮਿਲਾਈਐ। ਮਹਾਰਾਜ ਨੇ ਜਿਹੜੀ ਬਾਣੀ ਉਚਾਰਨ ਕੀਤੀ, ਅਸੀਂ ਹੂਬਹੂ ਪੜ੍ਹ ਸਕਦੇ ਹਾਂ। ਇਹਦੇ ਵਿੱਚ ਰਸ ਬੜਾ ਹੈ, ਆਨੰਦ ਬੜਾ ਹੈ। ਸ਼ਬਦ ਜਿਹੜਾ ਪੜ੍ਹਿਆ ਨਾ, ਇੱਕ ਮੇਰੀ ਬੇਨਤੀ ਹੈ, ਇੱਕ ਕਮਾਈ ਵਾਲੇ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਕਿਸੇ ਨੂੰ ਲੱਗੀ ਹੋਵੇ ਬਹੁਤ ਜ਼ੋਰਾਂ ਦੀ ਭੁੱਖ ਜਾਂ ਪਿਆਸ, ਰੋਟੀ ਦੀਆਂ ਉਹਨੇ ਬੁਰਕੀਆਂ ਲਾਈਆਂ, ਆਪਣੇ ਮੁਖ ਦੇ ਵਿੱਚ ਪਾਈਆਂ, ਦੰਦਾਂ ਥੱਲੇ ਰੱਖ ਕੇ ਚਬਾਈ ਚੱਲੇ।
गले तो थले ना लंघावे रोटी नूं कदी भी उहदी भुख नहीं मिटेगी। पानी लिया, पानी दियां मूँह विच भर के चूलियां करी चले, गले तो थले पानी ना लंघावे कदी उहदी प्यास नहीं मिटेगी। कहंदे भोलिया जे चाहुंदा है ना तेरी कोई भी फरियाद गुरु दर दे उत्ते कबूल होवे ते ए फरियाद भी गले दे उत्तों उत्तों ना होवे, गले दे थल्लों हिरदे राही होवे। आखो धन गुरु रामदास जी, धन गुरु रामदास जी। प्यार न लखो ने जी धन बाबा दीप सिंह जी। जदों अंदरों हिरदे राही पुकार करेगा ना, फिर बाबा नंद सिंह साहब दा बचन कहंदे प्यारिया तेरे ढैण विच देरी लग सकती, गुरु नूं बख्शण च देरी नहीं लगती। तेरे आवाज मार विच देरी लग सकती, आवाज मारन च पर विश्वास रखी आवाज मारन च तैनूं देरी लग सकती, पर गुरु नूं आउण च देरी नहीं लगती जी। आखो धन गुरु रामदास जी, धन गुरु रामदास जी। एक जिक्र सुन लो, उस तो बाद आपां समाप्ति वल वधांगे। सुनियो ध्यान नाल। कश्मीर दे विच बैठी है माता भाग भरी। आहा गुरबिलास पातशाही 6वीं दे विच ये बचन दर्ज ने, कहंदे शीगर मिलन की चाह जय होई, रह ना सके दर्श बिन सोई। शीगर मिलन की चाह है ਉਹਦੇ अंदर, दर्शना तो बिना रिया नहीं जा रहा। गुरु हरगोबिंद पातशाह जी दे कहंदे शीगर मिलन चाह जय होई, रह न सके दर्श बिन सोई। सूत कात सुंदर एक मात उड़ायो प्रेम समीजा। कहंदे दर्शना दी तांग लगी माता भाग भरी दे अंदर। गुरु हरगोबिंद साईं किरपा दा खाता खोलो, मैं गरीबणी नूं आके दीदार दिओ। तकरीबन 100 साल दी उम्र है, 100 साल दी उम्र। कहंदी महाराज मेरे ते शरीर दी भी मजबूरी है जी, होर भी बड़ियां मजबूरियां, माया दी भी मजबूरी, बड़ियां मजबूरियां ने। दत्तिया मेरे राह विच रुकावटां बड़ियां, पर तेरे राह विच ते कोई रुकावट नहीं ना। प्यार वालियां दी हर गल ही निराली हुंदी। महाराज किरपा करो आके दीदार दिओ, दर्शन दिओ। ते इहने कीता कि महाराज दे लई ना अपने हत्थां दे नाल एक सोहना जोड़ा तैयार करना शुरू कीता। एक एक टांका लाउंदी है ना कपड़े नूं, महाराज दा चोला बना रही, ते एक एक टांके दे उत्ते कपड़े दे उत्ते प्यारिओ किन्नी वारी ही बैराग दा जल वगदा है। मन दे विच तांग बड़ी लगी है। महाराज दे लई जोड़ा सी रही हत्थां दे नाल, पर अंदर चली जाता गुरु हरगोबिंद पातशाह किरपा दा खाता खोलो, मैनू आके दीदार दिओ। हत्थां नाल वो चोला सी रही, बस्तर सी रही, पर अंदर चलता है वाहिगुरू 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 वाहिगुरू। हर साह दे नाल गुरु हरगोबिंद पातशाह नू याद करदी, हर साह दे नाल, हर साह नाल। प्यार की है कि मेरे हत्थां नाल बनया होया ये जिहड़ा चोला है ना गुरु हरगोबिंद पातशाह आप पहनण। हाय हाय हाय, हर साह दे नाल पातशाह नू याद करदी, हर साह नाल। ते एक दिन होया कि प्रेम दे विच ना इनू खाना पीना भी हुण चंगा नहीं लग रहा। खाना पीना भी बिल्कुल घटाता है। मैं नैनी नींद ना आवे जी, नींदर भी घट गई। भावे अन्न ना पानी, खाना पीना भी चंगा नहीं लगता। सतगुरां नूं हुण पलंग ते बह के याद करदी है, ते सामने एक सोहना जिहा पलंग डाया, एक दे उत्ते आप बैठी, दूजा सामने डाया, ਉਹਦੇ ਉੱਤੇ ਸੁੱਚੀ ਵਿਛਾਈ ਕੀਤੀ।
ਭਾਵਨਾ ਕੀ ਇਸ ਪਲੰਗ ਦੇ ਉੱਤੇ ਬਹਿ ਕੇ ਛੇਵੇਂ ਪਾਤਸ਼ਾਹ ਮੈਨੂੰ ਦੀਦਾਰ ਦੇਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੋਲਾ ਬਣ ਕੇ ਹੋਇਆ ਤਿਆਰ ਤੇ ਮਹਾਰਾਜ ਨੂੰ ਕਰਦੀ ਏ ਯਾਦ। ਤੇ ਇਧਰ ਛੇਵੇਂ ਪਾਤਸ਼ਾਹ ਅੱਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਬਾਬਾ ਜੀ ਅਸੀਂ ਜਾਣਾ ਹੈ। ਮਹਾਰਾਜ ਕਿੱਧਰ ਜਾਣਾ ਹੈ? ਕਸ਼ਮੀਰ ਸ਼੍ਰੀਨਗਰ ਬੈਠੀ ਮਾਤਾ ਭਾਗ ਭਰੀ ਸਾਨੂੰ ਯਾਦ ਕਰਦੀ ਏ। ਬਾਬਾ ਜੀ ਉਹਨੇ ਬੜੇ ਪਿਆਰ ਵਿੱਚ ਚੋਲਾ ਤਿਆਰ ਕੀਤਾ ਤੇ ਜਦ ਦਾ ਉਹਨੇ ਚੋਲਾ ਤਿਆਰ ਕੀਤਾ ਨਾ, ਉਦੋਂ ਦਾ ਕੋਈ ਹੋਰ ਬਸਤਰ ਸਾਨੂੰ ਚੰਗਾ ਨਹੀਂ ਲੱਗ ਰਿਹਾ। ਬਾਬਾ ਜੀ ਇੱਥੋਂ ਦਾ ਪ੍ਰਬੰਧ ਤੁਸੀਂ ਸੰਭਾਲੋ, ਅਸੀਂ ਜਾਣਾ। ਸਾਰੇ ਰੁਝੇਵਿਆਂ ਨੂੰ ਛੱਡ ਕੇ ਛੇਵੇਂ ਪਾਤਸ਼ਾਹ ਕਈ ਦਿਨਾਂ ਦਾ ਪੈਂਡਾ ਤੈਅ ਕਰਦੇ ਹੋਏ ਪਹੁੰਚੇ ਜੀ ਕਸ਼ਮੀਰ ਸ਼੍ਰੀਨਗਰ। ਇਹ ਮਾਈ ਆਪਣੇ ਘਰ ਵਿੱਚ ਬੈਠੀ ਯਾਦ ਕਰਦੀ ਹੈ, ਮਹਾਰਾਜ ਕਦੋਂ ਆਓਗੇ, ਕਦੋਂ ਆਓਗੇ? ਕਿਤੇ ਐਸਾ ਨਾ ਹੋਵੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ। ਮਹਾਰਾਜ ਹੁਣ ਆ ਜਾ, ਹੁਣ ਆ ਜਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਤਾਈਓ ਹੀ ਮਹਾਰਾਜ ਨਾ ਇਹਦੇ ਘਰ ਦੇ ਬੂਹੇ ਦੇ ਬਾਹਰ ਜਾ ਕੇ ਖਲੋ ਗਏ। ਇਹਦਾ ਪੁੱਤਰ ਸੀ ਸੇਵਾਦਾਸ, ਉਹਨੇ ਘੋੜੇ ਦੇ ਸੁੰਮਾਂ ਦੀ ਆਵਾਜ਼ ਨੂੰ ਸੁਣ ਕੇ ਨਾ ਪਹਿਲੇ ਬੂਹਾ ਖੋਲ ਦਿੱਤਾ, ਲੱਗਦਾ ਕੋਈ ਆ ਰਿਹਾ। ਤੇ ਜਦੋਂ ਬੂਹਾ ਖੋਲਿਆ ਪਤਾ ਲੱਗ ਗਿਆ ਕੋਈ ਆ ਰਿਹਾ, ਘੋੜੇ ਦੇ ਸੁੰਮਾਂ ਦੀ ਆਵਾਜ਼ ਆ ਰਹੀ। ਤੇ ਜਦੋਂ ਬੂਹਾ ਖੋਲਿਆ ਤੇ ਕੀ ਵੇਖਦਾ, ਸਾਹਮਣੇ ਛੇਵੇਂ ਪਾਤਸ਼ਾਹ ਖੜੇ ਨੇ। ਸਤਿ ਸ੍ਰੀ ਅਕਾਲ। ਚਰਨਾਂ ਤੇ ਢਹਿ ਪਿਆ, ਸਤਿਗੁਰੂ ਮੈਂ ਸੁਣਦਾ ਸਾਂ ਤੁਸੀਂ ਗਰੀਬ ਨਵਾਜ਼, ਪਰ ਅੱਜ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਇੰਨੇ ਗਰੀਬ ਨਵਾਜ਼ ਏਡੀ ਦੂਰ ਚੱਲ ਕੇ ਆ ਗਏ। ਤੇ ਮਹਾਰਾਜ ਕਹਿੰਦੇ ਸੇਵਾਦਾਸ ਅੰਦਰ ਨਹੀਂ ਬੁਲਾਏਗਾ। ਜਦੋਂ ਅੰਦਰ ਬੁਲਾਇਆ ਤੇ ਉਸੇ ਪਲੰਗ ਦੇ ਉੱਤੇ ਮਹਾਰਾਜ ਨੂੰ ਵਿਰਾਜਮਾਨ ਕਰਵਾਇਆ ਤੇ ਝਟ ਗਿਆ ਆਪਣੀ ਮਾਂ ਦੇ ਕੋਲ। ਮਾਂ ਵੇਖਦੇ ਸਹੀ ਸਾਡੇ ਘਰ ਕੌਣ ਆਇਆ ਹੈ, ਪੁੱਤਰਾ ਦੱਸ ਕੌਣ ਆਇਆ ਹੈ? ਉਹ ਮਾਂ ਜਿਹਨੂੰ ਰੋਜ਼ ਯਾਦ ਕਰਦੀ ਏ ਨਾ ਛੇਵੇਂ ਪਾਤਸ਼ਾਹ ਨੂੰ, ਜਿਸ ਪਲੰਗ ਦੇ ਉੱਤੇ ਤੂੰ ਭਾਵਨਾ ਬਣਾਈ ਸੀ ਕਿ ਸਤਿਗੁਰੂ ਉਸ ਪਲੰਗ ਦੇ ਉੱਤੇ ਬਹਿ ਕੇ ਤੈਨੂੰ ਦਰਸ਼ਨ ਦੇਣ, ਉਹ ਜਲਦੀ ਨਾਲ ਚੱਲ। ਅੱਜ ਛੇਵਾਂ ਪਾਤਸ਼ਾਹ ਆਪ ਗੁਰੂ ਨਾਨਕ, ਆਪ ਛੇਵਾਂ ਨਾਨਕ ਸਾਡੇ ਘਰ ਚੱਲ ਕੇ ਤੈਨੂੰ ਦਰਸ਼ਨ ਦੇਣ ਆ ਗਿਆ ਹੈ। ਬੋਲੇ ਸੁਰਹਾਲ ਸਤਿ ਸ੍ਰੀ ਅਕਾਲ। ਜਦੋਂ 100 ਸਾਲ ਦੀ ਉਮਰ ਸੀ ਉਹਦੀ, ਆਪਣੀ ਮਾਂ ਨੂੰ ਜਦੋਂ ਫੜ ਕੇ ਲਿਆਇਆ ਤੇ ਉਸ ਸਮੇਂ ਮਾਂ ਨੇ ਆ ਕੇ ਕੀਤੇ ਨਾ ਦਰਸ਼ਨ, ਚਰਨਾਂ ਦੇ ਉੱਤੇ ਸਿਰ ਰੱਖਿਆ, ਨੈਣਾ ਦੇ ਜਲ ਦੇ ਨਾਲ ਚਰਨ ਧੋ ਦਿੱਤੇ ਤੇ ਇੱਕ ਟਿਕਟਕੀ ਲਗਾ ਕੇ ਨਾ ਮਹਾਰਾਜ ਦੇ ਵੱਲ ਵੇਖੀ ਜਾਂਦੀ। ਮਹਾਰਾਜ ਕਹਿੰਦੇ ਮਾਈ ਕੀ ਵੇਖਦੀ ਏ? ਮਹਾਰਾਜ ਅਸਮਾਨ ਦੇ ਚੰਦਰਮਾ ਵੱਲ ਤੇ ਬੜੀ ਵਾਰੀ ਤੱਕਿਆ, ਉਹਦੇ 'ਚ ਵੀ ਦਾਗ ਏ, ਪਰ ਇਹੋ ਜਿਹੇ ਸੋਹਣੇ ਚੰਨ ਵਰਗੇ ਮੁਖੜੇ ਵੱਲ ਕਦੀ ਪਹਿਲੇ ਨਹੀਂ ਤੱਕਿਆ। ਤੇ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਮਾਈ ਜਿਹੜੇ ਕੰਮ ਲਈ ਆਏ ਸਾਡਾ ਚੋਲਾ ਸਾਨੂੰ ਦੇ, ਸਾਡਾ ਜਾਮਾ ਸਾਨੂੰ ਦੇ, ਚੋਲਾ ਦੇ। ਜਦੋਂ ਮਹਾਰਾਜ ਨੂੰ ਚੋਲਾ ਦਿੱਤਾ ਤੇ ਮਹਾਰਾਜ ਨੇ ਨਾ ਉਹ ਚੋਲਾ ਅੰਗੀਕਾਰ ਕੀਤਾ, ਉਹ ਚੋਲਾ ਪਾਇਆ, ਉਹ ਕੱਪੜਾ ਪਾਇਆ। ਤੇ ਜਦੋਂ ਸਤਿਗੁਰਾਂ ਨੇ ਉਹ ਬਸਤਰ ਪਾਏ ਨਾ, ਤੇ ਉਸ ਸਮੇਂ ਪਿਆਰਿਓ ਮਹਾਰਾਜ ਦੇ ਦਰਸ਼ਨ ਕਰਦੀ ਕਰਦੀ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਇਹੋ ਜਿਹਾ ਸੀਸ ਸੁੱਟਿਆ ਕਿ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਅਖੀਰਲਾ ਸਾਹ ਨੇ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਇਹਨੇ ਦੇ ਤਿਆਗੀ। ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਦਰਸ਼ਨ ਕਰਤ ਦੇ ਤਬ ਤਿਆਗੀ, ਕਿਰਪਾ ਸਿੰਧ ਕੇ ਰਸ ਮੈਂ ਪਾਗੀ। ਤੇ ਮਹਾਰਾਜ ਸਤਿਗੁਰਾਂ ਨੇ ਕੀਤਾ ਕਿ
ਆਪਣੇ ਹੱਥਾਂ ਦੇ ਨਾਲ ਇਸ ਮਾਈ ਭਾਗ ਭਰੀ ਦਾ ਅੰਤਮ ਸੰਸਕਾਰ ਕੀਤਾ। ਚਿਖਾ ਬੀਚ ਤਨ ਤਾਹੇ ਧਰ ਨਿਜ ਕਰ ਲੰਬੂ ਲਾਏ। ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਇਹਦਾ ਸੰਸਕਾਰ ਕੀਤਾ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਮਾਈ ਭਾਗ ਭਰੀ ਦੀ ਸੁਣ ਸਕਦਾ, ਸਾਡੀ ਕਿਉਂ ਨਹੀਂ ਸੁਣ ਸਕਦਾ? ਉਹਦੀ ਬੇਨਤੀ ਕਬੂਲ ਕਰ ਸਕਦਾ, ਸਾਡੀ ਕਿਉਂ ਨਹੀਂ ਕਰ ਸਕਦਾ? ਗੱਲ ਬਸ ਇੰਨੀ ਹੈ, ਕਰੀਏ ਅੰਦਰੋਂ ਬੇਨਤੀ। ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਪਿਤਾ ਜੀ ਦੇ ਜਿੱਥੇ ਸ਼ੁਕਰਾਨੇ ਉੱਥੇ ਇੱਥੋਂ ਦੀ ਕਮੇਟੀ ਦਾ ਵੀ ਸ਼ੁਕਰਾਨਾ, ਧੰਨਵਾਦ। ਸਭ ਤੋਂ ਜ਼ਿਆਦਾ ਸ਼ੁਕਰਾਨਾ ਜਿੱਥੇ ਗੁਰੂ ਪਿਤਾ ਜੀ ਦਾ ਉੱਥੇ ਤੁਹਾਡਾ ਵੀ, ਕਿਉਂਕਿ ਤੁਹਾਡੇ ਬਿਨਾਂ ਕੋਈ ਗੱਲ ਨਹੀਂ ਬਣਦੀ। ਤੁਸੀਂ ਬਹਿ ਕੇ ਅਸੀਸਾਂ ਦਿੰਦੇ ਹੋ ਤਾਂ ਹੀ ਇਹ ਸਾਰੀਆਂ ਬਖਸ਼ਿਸ਼ਾਂ ਵਰਤਦੀਆਂ ਨੇ। ਤੁਹਾਡੇ ਵੀ ਚਰਨਾਂ ਦੇ ਉੱਤੇ ਮੈਂ ਸਿਰ ਝੁਕਾ ਕੇ ਮੱਥਾ ਟੇਕਦਾ। ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਸਾਧ ਸੰਗਤ ਜੀ, 9 ਸਤੰਬਰ ਦਾ ਦਿਨ ਆ ਰਿਹਾ ਔਰ 9 ਸਤੰਬਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 15 ਫਰੀਦਾਬਾਦ ਵਿਖੇ ਰੱਖਿਆ ਗਿਆ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਬਾਬਾ ਜੀ ਦਾ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ, ਪਤਾ ਨਹੀਂ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਕਿੰਨੀਆਂ ਕੁ ਦੁੱਖਾਂ ਦੀਆਂ ਤੇਰੀਆਂ ਰਾਤਾਂ ਕੱਟ ਦੇਣੀਆਂ ਨੇ। ਔਰ ਪ੍ਰਤੱਖ ਪਤਾ ਹੈ ਸਾਰੀਆਂ ਸੰਗਤਾਂ ਨੂੰ, ਜਦੋਂ ਅਸੀਂ ਰਹਿਣ ਸਬਾਈ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਾਂ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੀਆਂ ਝੋਲੀਆਂ ਨਹੀਂ ਭਰਦੇ, ਸਾਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਆਓ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ, ਗੁਰੂ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ। ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੇ ਅੰਮ੍ਰਿਤਸਰ ਦੇ ਪ੍ਰੇਮੀ ਜਾਂ ਜਿਹੜੇ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਪ੍ਰੇਮੀ ਨੇ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਵੇਖੋ ਜਦੋਂ ਅਸੀਂ ਅੰਮ੍ਰਿਤਸਰ ਰਹਿਣ ਸਬਾਈ ਕਰਦੇ ਹਾਂ, ਬਾਹਰ ਦੀਆਂ ਸੰਗਤਾਂ ਇੱਥੇ ਆ ਜਾਂਦੀਆਂ, ਫਿਰ ਹੁਣ ਸਾਡਾ ਫਰਜ਼ ਵੀ ਤੇ ਬਣਦਾ ਨਾ ਉੱਥੇ ਪਹੁੰਚਣ ਦਾ। ਟਿਕਟਾਂ ਟੁਕਟਾਂ ਬੁੱਕ ਕਰਾਓ, ਹੁਮਾ ਕੇ ਵਹੀਰਾਂ ਘੱਤ ਕੇ ਤੁਸੀਂ ਉੱਥੇ ਪਹੁੰਚੋ। ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਹਫ਼ਤਾ ਕੁ ਪਹਿਲੇ ਦੱਸ ਦੇਣਾ ਕਿੰਨੇ ਸ਼ਰੀਰ ਤੁਸੀਂ ਕਿਹੜੇ ਸ਼ਹਿਰ ਤੋਂ ਆ ਰਹੇ, ਤਾਂ ਜੋ ਤੁਹਾਡੀ ਯੋਗ ਰਿਹਾਇਸ਼ ਦਾ ਵੀ ਉੱਥੇ ਪ੍ਰਬੰਧ ਹੋ ਸਕੇ। ਔਰ ਭੁੱਲਿਓ ਨਾ, ਜਿੰਨੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ, ਜਾਂ ਜਿੰਨੇ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਨੇ, ਜਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਭੈਣਾਂ ਨੇ, ਆਪ ਤੇ ਤੁਸੀਂ ਆਇਓ, ਦਸਾਂ ਨੂੰ ਹੋਰ ਪ੍ਰੇਰਨਾ ਕਰਕੇ ਨਾਲ ਲਿਆਇਓ। ਬਾਬਾ ਦੀਪ ਸਿੰਘ ਜੀ ਦੇ ਗੁਣ ਗਾਵਾਂਗੇ ਤੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਦੇ ਉੱਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ, ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ
ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ। ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।